ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਪੂਰੇ ਦਿਨ ਭਰ ਚਰਚਾ ਰਹੀਆਂ ਖਬਰਾਂ ਦੇ ਉੱਪਰ ਚਾਨਣਾ ਪਾਉਂਦੇ ਨੇ ਮਿੰਟੂ ਜੀ, ਤੇ ਉਹਨਾਂ ਨੂੰ ਕਰਦੇ ਆ ਪ੍ਰੋਗਰਾਮ 'ਚ ਸ਼ਾਮਲ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ GN ਲਿਊਬ ਐਂਡ ਟਰੱਕ ਵਾਸ਼ ਆਇਲ, GN ਲਿਊਬ ਐਂਡ ਟਰੱਕ ਵਾਸ਼ ਵਾਲੇ ਆਇਲ ਚੇਂਜ ਕਰਦੇ ਨੇ। 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸਹੂਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਤੇ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸੋ ਮਿੰਟੂ ਜੀ, ਪਾਇਓ ਚਾਨਣਾ ਪਹਿਲੀ ਖਬਰ ਦੇ ਉੱਪਰ। ਉਧਰ ਸਿੱਧੂ ਮੂਸੇਵਾਲਾ ਦਾ ਇਹ ਜਿੱਥੇ ਅੱਜ ਜਨਮ ਦਿਨ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕੁਝ ਗੀਤ ਵੀ ਅੱਜ ਰਿਲੀਜ਼ ਕੀਤੇ ਗਏ ਨੇ ਪਰਿਵਾਰ ਦੇ ਵੱਲੋਂ। ਇਸ ਸਭ ਦੇ ਵਿਚਾਲੇ ਜਿਹੜੀ ਡਾਕੂਮੈਂਟਰੀ ਸੀ BBC ਦੇ ਵੱਲੋਂ ਬਣਾਈ ਗਈ, ਜਿਸ ਨੂੰ ਲੈ ਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਹੁਣੀ ਅਦਾਲਤ ਦਾ ਰੁਖ ਵੀ ਸ਼ਾਇਦ ਕੀਤਾ ਸੀ, ਪਰ ਉਹ ਰੁਕੀ ਨਹੀਂ ਜੀ। ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ, ਪਲੇਟਫਾਰਮ ਦੇ ਉੱਪਰ ਪਾਰਟ ਬਣਾ ਕੇ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ। ਜੀ ਬਿਲਕੁਲ, ਦੋ ਭਾਗਾਂ ਦੇ ਵਿੱਚ ਉਹ ਡਾਕੂਮੈਂਟਰੀ ਹੈ। ਜੇ ਆਪਾਂ ਗੁਰਪ੍ਰੀਤ ਜੀ ਦੇਖੀਏ ਤਾਂ ਇਹ ਜਿਹੜੀ ਡਾਕੂਮੈਂਟਰੀ ਆ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਸ ਨੂੰ ਰੋਕਣ ਵਾਸਤੇ ਬਲਕੌਰ ਸਿੰਘ ਸਿੱਧੂ ਨੇ ਕਾਫੀ ਚਾਰਾਜੋਈਆਂ ਕੀਤੀਆਂ, ਮਤਲਬ ਅਪੀਲ ਵੀ ਕੀਤੀ ਅਤੇ ਇਸ ਤੋਂ ਇਲਾਵਾ ਕੋਰਟ ਦੀ ਵੀ ਸ਼ਰਨ ਲਈ। ਮੇਰੇ ਖਿਆਲ ਦੇ ਨਾਲ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ ਉਹ ਇਹ ਆ ਕਿ ਉਹਨਾਂ ਨੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰੁਖ ਨਾ ਕਰਦਿਆਂ ਮਾਨਸਾ ਕੋਰਟ ਦੇ ਵਿੱਚ ਚਾਰਾਜੋਈ ਕੀਤੀ। ਤੇ ਤੁਹਾਨੂੰ ਪਤਾ ਹੀ ਆ ਕਿ BBC ਛੇਤੀ ਕੀਤਿਆਂ ਡਾਹ ਨਹੀਂ ਦਿੰਦੀ, ਇਹ ਸੂਤ ਨਹੀਂ ਆਉਂਦੇ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਇਹਨਾਂ ਦੀਆਂ ਡਾਕੂਮੈਂਟਰੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਜਦੋਂ ਇਹ ਐਲਾਨ ਕਰ ਦਿੰਦੇ ਆ ਕਿ ਅਸੀਂ ਰਿਲੀਜ਼ ਕਰਾਂਗੇ ਤਾਂ ਬਹੁਤ ਵੱਡਾ ਆਰਡਰ ਜਿਹੜਾ ਹੈ ਨਾ ਉਹ ਰੋਕ ਸਕਦਾ। ਇਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਲੀਗਲ ਫਰਮਾਂ ਹੁੰਦੀਆਂ ਨੇ ਜੋ ਇਹਨਾਂ ਨੂੰ ਸਹਾਇਤਾ ਦਿੰਦੀਆਂ ਨੇ ਉਹ ਬਹੁਤ ਤੇਜ਼ ਹੁੰਦੀਆਂ। ਮਸਲਨ ਕਿ ਇਹਨਾਂ ਨੇ ਨੋਟਿਸ ਭਿਜਵਾਇਆ ਸੀਗਾ, ਉਹਨਾਂ ਨੇ ਬਹੁਤ ਉਲਝਾਇਆ ਇਹਨਾਂ ਨੂੰ ਕਿ ਨੋਟਿਸ ਦਾ ਸਮਾਂ ਦੇਣ ਵਾਸਤੇ ਸਾਨੂੰ ਥੋੜਾ ਜਿਹਾ ਬਈ ਜਵਾਬ ਦੇਣ ਵਾਸਤੇ ਸੌਰੀ ਕਿ ਸਾਨੂੰ ਸਮਾਂ ਦਿਓ 10 ਦਿਨ ਦਾ। ਤੇ ਉਸ ਨੋਟਿਸ ਦਾ ਜਵਾਬ ਜਦੋਂ ਤੱਕ ਉਹਨਾਂ ਦੇਣਾ ਉਸ ਤੋਂ ਪਹਿਲਾਂ ਉਹਨਾਂ ਨੇ ਰਿਲੀਜ਼ ਕਰਤੀ। ਅਗਾਂਹ ਹੁਣ ਕੋਰਟ ਜੋ ਕਰੂਗੀ ਉਦੋਂ ਤੱਕ ਤੇ ਉਹ ਤਾਂ ਡਾਊਨਲੋਡਾਂ ਵੱਜ ਗਈਆਂ ਹੋਣੀਆਂ, ਉਦੋਂ ਤੱਕ ਤੇ ਦੇਖ ਲਈਆਂ ਸਭ ਨੇ। ਜੀ ਖੈਰ, ਹੁਣ ਇਸ ਪਾਰਟ ਨੂੰ ਆਪਾਂ ਇੱਥੇ ਛੱਡ ਦਈਏ ਕਿਉਂਕਿ ਜਿਹੜੀ ਚੀਜ਼ ਰਿਲੀਜ਼ ਹੋ ਗਈ ਆ ਉਹਦੇ ਤੇ ਗੱਲ ਹੋ ਜਾਣੀ ਚਾਹੀਦੀ ਆ। ਦੇਖੋ, ਇਹਦੇ ਵਿੱਚ ਨਵਾਂ ਵੀ ਹੈ ਥੋੜਾ ਬਹੁਤਾ, ਕੁਝ ਮਿਸਿੰਗ ਵੀ ਹੈ। ਉਹ ਮਿਸਿੰਗ ਕਿਉਂ ਆ ਉਹ BBC ਤੇ ਵੀ ਸਵਾਲ ਹੈ, ਤੇ ਨਵਾਂ ਜੋ ਹੈ ਉਹ ਵੀ ਕਿਤੇ ਨਾ ਕਿਤੇ ਗੌਰ ਫਰਮਾਉਣ ਵਾਲਾ ਹੈ। ਮਸਲਨ ਕਿ ਸ਼ਾਹਰੁਖ ਦਾ ਫੜਿਆ ਜਾਣਾ, ਦਿੱਲੀ ਦੀ ਇੰਟੈਲੀਜੈਂਸੀ ਦੀ ਇਨਪੁਟ, ਉਹ ਇਸ ਡਾਕੂਮੈਂਟਰੀ ਦੇ ਵਿੱਚ ਕਿਤੇ ਨਾ ਕਿਤੇ ਬਈ ਕਹਿ ਲਓ ਕਿ ਮਿਸ ਹੈ, ਉਹ ਇਹਦੇ ਚ ਨਹੀਂ ਹੈ। ਸੈਕਿੰਡ ਕਿ ਜੋ ਇੱਕ ਕਹਿ ਲਓ ਕਿ ਵੱਡਾ ਕਾਰਨ ਮੰਨਿਆ ਜਾਂਦਾ ਹੈ ਸਿਕਿਉਰਿਟੀ ਵਾਪਸ ਤੇ ਸਿਕਿਉਰਿਟੀ ਲੀਕ ਵਾਲਾ, ਉਹਦੇ ਲਈ ਵੀ ਪੰਜਾਬ ਸਰਕਾਰ ਤੋਂ ਨਾ ਤਾਂ ਕੋਈ ਉਹਨਾਂ ਨੇ ਦੱਸਿਆ ਕਿ ਅਸੀਂ ਜਵਾਬ ਮੰਗਿਆ ਜਾਂ ਮਤਲਬ ਕਿ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਇਸ ਕਿਸਮ ਦੀ ਕੋਈ ਟਿੱਪਣੀ ਕੀਤੀ ਜਾਂ ਟਿੱਪਣੀ ਤੋਂ ਗੁਰੇਜ਼ ਕੀਤਾ, ਐਸਾ ਕੁਛ ਨਹੀਂ ਹੈ। ਹੁਣ ਉਹਦੇ 'ਚ ਨਵੀਆਂ 2-3 ਚੀਜ਼ਾਂ ਹੀ, ਕਿਉਂਕਿ ਮੈਂ ਦੇਖੋ ਜਿਹੜਾ ਸੈਕਿੰਡ ਪਾਰਟ ਹੈ ਉਹ ਅੱਧ ਪਚੱਦਾ ਦੇਖਿਆ ਜੀ। ਲੰਬੇ ਹੁੰਦੇ ਨੇ ਇਹ ਡਾਕੂਮੈਂਟਰੀਆਂ ਦੇ ਪਾਰਟ ਤੇ ਬੜੇ ਗੌਰ ਨਾਲ ਫਿਰ ਸਾਨੂੰ ਦੇਖਣਾ ਸੁਣਨਾ ਪੈਂਦਾ, ਫਿਰ ਕੁਝ ਚੀਜ਼ਾਂ ਨੂੰ ਨੋਟ ਕਰਨਾ ਪੈਂਦਾ, ਕੁਝ ਚੀਜ਼ਾਂ ਨੂੰ ਫਿਰ ਕਹਿ ਲਓ ਕਿ ਹੋਰ ਕਸਵੱਟੀ ਤੇ ਵੀ ਤੋਲਣਾ ਪੈਂਦਾ ਹੈ। ਮਸਲਨ ਜੋ ਨਵਾਂ ਹੈ ਉਹ ਤੇ ਇੱਕ ਇਹ ਆ ਕਿ ਸਿੱਧੂ ਮੂਸੇਵਾਲਾ ਇੰਡੀਆ ਆਇਆ ਕਿਉਂ, ਉਹ ਤੁਹਾਨੂੰ ਕਾਰਨ ਲੱਭ ਜਾਓ ਕਿ ਬੇਸਿਕਲੀ ਜਦੋਂ ਕੈਨੇਡਾ 'ਚ ਚੜ੍ਹਤ ਹੋਈ
पैसे आने शुरू होए, यारी दोस्ती जिहड़ी आ वो फिर कह लो कि छुट-छुटा दा कारण बनी, फैमिली ने इत्थे सद लिया अजिहा। सैकेंड उहदे विच नवां तुहानूं इह सुणन नूं मिलेगा कि उत्थे ही थ्रैट कालां शुरू हो गईयां सन कैनेडा च। ईवन दैट कि सिद्धू मूसेवाला वीडियो भी बना के दिंदा रहा कालां ते। ये एक वीडियो डायरैक्टर है राहुल चाहल शायद उसका नाम है, उसने खुद कैमरे के सामने ये गल की। फिर इस तो इलावा नवा ये आ कि विक्की मिड्डू खेड़ा बारे एक पत्रकार बोलता वो कि भाई विक्की मिड्डू खेड़ा के संबंध जिहड़े सी गैंगां नाल सी, उहदा प्रभाव सी अते उन्हां दे फाइनेंस नूं मैनेज करता सी। हालांकि विक्की मिड्डू खेड़ा दे भरा नाल जदों साडी टीम ने संपर्क किया कि उस पत्रकार ने कहा कि पुलिस रिकॉर्ड च बोलते हैं, तो वो कहते कि बई असी तो कदे वो रिकॉर्ड देखा नहीं सुनिया नहीं। तो फिर उन्होंने कहा असी पत्रकार नाल गल करके तुहानूं दसदे हां। तो फिर उन्होंने दस्सिया कि उक्त पत्रकार नाल गल कीती आ, वो कहंदा कि मैं अजिहा कहना नहीं सी चाहुंदा, मेरी गल गलत तरीके नाल पेश होई आ ते मैं शाम तक क्लैरीफाई करूंगा। हुण तक ना क्लैरीफाई ते ना कोई होर रिप्लाई आया है, यानी विक्की मिड्डू खेड़ा का परिवार इस गल नूं रद्द करता है। ये एक वैसे कह लो कि इस मामले दे विच नवां एक कह लो कि बहस का विषय है। इसनूं आपां मन सकते हैं कि विक्की मिड्डू खेड़ा बारे जिसकी तुहानूं पता ही है यूथ दे विच एक राजसी ताकत सी, सुखबीर सिंह बादल होरां दे बहुत करीबी सीगा, बादल होरां दा गवांढी भी सीगा, ते लॉरेंस बिश्नोई गोल्डी बराड़ इन्हां दा एक तरह नाल वड्डा भरा सी। ठीक है ना जी। सो उहदे बारे ये गल पत्रकार ने कही जरूर है। हुण उन्हां दी आपस दे विच पत्रकार नाल की गल होई है, पत्रकार की क्लैरीफाई करदा है, वो बाਅद च आपां छड्ड दिंदे हां। ते कह लो कि ये एक विवादित विषय भी बन गया। ये तो इलावा ये जो आपां देख रहे हैं, ये तो इलावा जे नवांपन तुसीं इहदे च कुछ देखना होवे तां ये आ कि भाई जो लॉरेंस बिश्नोई सी उसने सब तो पहला आप ही जेल तो कॉल की सी सिद्धू मूसेवाले नाल। ते गोल्डी बराड़ भी कहता कि ये नहीं मैनूं पता भी दोवां दा मेल जोल किने कराया किवें होया, बट इन्हां दा जिहड़ा क्लोज कोई कह लो एसोसीएट सीगा सिद्धू मूसेवाले दा, वो पुष्टि करदा BBC कोल कि असल दे विच लॉरेंस ने ही कॉल की सी खुद, ते दोनां दी हाय हैलो फिर उस तो बाद कह लो कि आपसी गलबात दे विच बदल जाती है। उस तो बाद ये खुलासा BBC करता है कि इंडिया आके सिद्धू मूसेवाले दे बंबीहा ग्रुप दे नाल संबंध अच्छे बन गए सन। खास तौर पर मनदीप धालीवाल का जिक्र आता कि जिदे पिंड इन्हें जाके खड़ा लाउणा सी, उत्थों गल बिगड़ी क्योंकि लॉरेंस ग्रुप चाहुंदा सीगा कि साडे विरोधियों के पिंडां च जाके उन्होंने प्रमोट ना किया जाए। फिर उस तो बाद सिद्धू मूसेवाला बन्नियों ਵੱਖ-ਵੱਖ तरीकों नाल वंगारना स्टार्ट कर दिता जाता है, जिस तो बाद फिर विक्की मिड्डू खेड़ा हत्याकांड ते ये सारियां चीज़ां इहदे विच शामिल होंदियां जांदियां ने। तां कुल मिला के ये आपां कह लईए कि इस जिन्नी को मैं सुनी है डॉक्यूमेंटरी दे विचों नोट करने वाली चीज़ां ने। बाकी कुछ पत्रकार जिहड़े शामिल किए गए सन BBC दी जी। अच्छा इस तो इलावा इस दस्तावेजी मुहिम दे विच जिहड़े होर पत्रकार शामिल किए गए ने पंजाब तो उन्हां चों कुछ दा एंगल ये भी सीगा कि भाई सिद्धू मूसेवाला एक विचार प्रवाह दे तब्दील होने दे प्रोसैस चों गुजर रहा सीगा। वो बेपरवाह ते बागी हुंदा जा रहा सीगा। वो अपने कौम के मुद्दों प्रति संजीदा हो रहा सीगा। इस करके असिधे तौर पर किसी ने सीधे तौर पर नहीं, असिधे तौर पर एक जिहड़ी थ्योरी चलती आ कि इसनूं कला गैंगस्टरां ने अंजाम दिता है, इसके पिछे कुछ ताकतां हो सकदियां। तो जिवें कि सिद्धू मूसेवाला की फैमिली भी कहती है, तो मतलब कि ये भी असिधे ढंग नाल कहण दा यतन किया गया, सीधा किते भी नहीं, जिन्ना को निचोड़ निकलता है। तो इस करके मतलब कि इस डॉक्यूमेंटरी ते विवाद होना सुभाविक सी, इसनूं रोकण दा यतन होना सुभाविक सी, क्योंकि ये चीज़ां जिहड़ियां चर्चा के रूप दे विच सी बलकौर सिंह सिद्धू नूं पता सी कि जे डॉक्यूमेंटेड होणगियां तां अगे जाके समस्या आ सकदी।
ਜੀ। ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਲੁਧਿਆਣਾ ਚੋਣ ਦੇ ਵਿੱਚ ਕੀ ਕੁਝ ਖਾਸ ਇਸ ਸਮੇਂ ਚੱਲ ਰਿਹਾ ਹੈ, ਪਾਇਓ ਜ਼ਰਾ ਚਾਨਣਾ। ਉਧਰ ਕੱਲ ਤਾਂ ਕਹਿੰਦੇ ਵੀ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰਾਂ ਦੇ ਉੱਪਰ ਕਾਲਖ ਮਲ ਦਿੱਤੀ ਗਈ ਸੀ, ਤੇ ਕੱਲ ਸ਼ਾਮੀ ਜੇ ਕੇਜਰੀਵਾਲ ਹੁਣੀ ਬੋਲਦਿਆਂ ਕਹਿੰਦੇ ਮੰਤਰੀ ਬਣਾਉਣ ਦੀ ਗੱਲ ਕਹਿ ਗਏ ਨੇ ਅਰੋੜਾ ਸਾਹਿਬ ਨੂੰ। ਦੇਖੋ, ਅੱਜ ਸੀਐਮ ਤੇ ਬਹੁਤ ਜ਼ਿਆਦਾ ਵਰਸੇ ਆ ਵਿਕਰਮ ਮਜੀਠੀਆ, ਉਹ ਬੋਲੇ ਆ ਕਿ ਭਗਵੰਤ ਮਾਨ ਡੰਮੀ ਚੀਫ ਮਿਨਿਸਟਰ ਹੈ, ਦਿੱਲੀ ਵਾਲਿਆਂ ਦੀ ਜੇਬ ਦੇ ਵਿੱਚ ਆ ਅੰਗੂਠੇ। ਠੀਕ ਹੈ ਜੀ। ਗੱਲ ਇਹ ਆ ਕਿ ਭਗਵੰਤ ਮਾਨ ਨੂੰ ਡੰਮੀ ਦੱਸਿਆ ਜਾ ਰਿਹਾ ਹੈ, ਜਾਂ ਕਹਿ ਲਓ ਕਿ ਮੁੱਖ ਮੰਤਰੀ ਹੀ ਉਹ ਕਹਿੰਦੇ ਕਿ ਫ੍ਰੀ ਕਰ ਦਿੱਤਾ ਹੈ ਲੋਕਾਂ ਨੂੰ, ਮਤਲਬ ਕਿ ਆਪ ਮਾਡਲ ਤਾਂ ਫੇਲ ਹੋ ਗਿਆ, ਮੁੱਖ ਮੰਤਰੀ ਹੀ ਇਹਨਾਂ ਨੇ ਫ੍ਰੀ ਕੀਤਾ ਹੋਇਆ। ਸੋ ਮਤਲਬ ਕਿ ਅਕਾਲੀ ਦਲ ਵੀ ਹੁਣ ਨਿਸ਼ਾਨੇ ਕੱਸ ਰਿਹਾ, ਕਿਉਂਕਿ ਤੁਹਾਨੂੰ ਯਾਦ ਹੋਣਾ ਵਿਕਰਮ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਤੇ ਤੰਜ਼ ਇਹਨਾਂ ਨੇ ਕੱਸੇ ਸੀਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਹੈ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨਾਂ ਦੇ ਪੋਸਟਰਾਂ ਤੇ ਕਿਸੇ ਵੱਲੋਂ ਕਾਲਕ ਪੋਥਣਾ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੈ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਉਹਦਾ ਜਵਾਬ ਅੱਜ ਇਆਲੀ ਨੇ ਵੀ ਦਿੱਤਾ ਹੈ, ਕਿਉਂਕਿ ਇਆਲੀ ਤੇ ਹਮਲੇ ਕੀਤੇ ਗਏ ਸਨ। ਉਹ ਕਹਿੰਦੇ ਕਿ ਚੋਣ ਪ੍ਰਚਾਰ ਤੇ ਧਿਆਨ ਦਿਓ, ਮੇਰੇ ਖਿਲਾਫ ਕੋਈ ਸਬੂਤ ਹੋਵੇ ਤਾਂ ਪੇਸ਼ ਕਰੋ। ਇੱਧਰ ਜੇ ਤੁਸੀਂ ਦੇਖੋਗੇ ਤਾਂ ਭਾਜਪਾ ਜਿਹੜੀ ਹੈ ਉਹ ਵੀ ਅੱਜ ਹਮਲਾਵਰ ਸੀਗੀ। ਉਧਰ ਮਨੋਰੰਜਨ ਕਾਲੀਆ ਬੋਲ ਰਹੇ ਸਨ ਤੇ ਕਹਿ ਰਹੇ ਸੀਗੇ ਕਿ ਜੋ ਉਦਯੋਗਿਕ ਪਲਾਟ ਵਾਲਾ ਜੋ ਹੁੰਦਾ, ਤੁਹਾਨੂੰ ਪਤਾ ਇਹਦਾ ਵੰਡ ਦਾ ਮਾਮਲਾ ਜਿਹੜਾ, ਇਹਦੇ ਵਿੱਚ ਭ੍ਰਿਸ਼ਟਾਚਾਰ ਹੈ ਜਾਂ ਨਹੀਂ। ਹੈਂਪਟਨ ਹੋਮਸ ਦਾ ਇਹਨਾਂ ਨੇ ਮੁੱਦਾ ਚੁੱਕ ਕੇ ਉਸ ਨੂੰ ਨਾਲ ਜੋੜਿਆ ਹੈ। ਮਤਲਬ ਕਿ ਉਦਯੋਗਿਕ ਪਾਰਕ ਦੇ ਵਿਕਾਸ ਲਈ 43 ਕਿੱਲੇ ਪਹਿਲੀ ਸੀਗੀ, ਉਹ ਵੰਡੀ ਗਈ ਸੀ। ਪਰ ਉਹ ਕਹਿੰਦੇ ਕਿ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਅਰੋੜਾ ਦੀ ਕੰਪਨੀ ਨੇ ਇਹਦੇ ਤੇ ਬਜਾਏ ਇਸ ਲੈਂਡ ਦਾ ਉਪਯੋਗ ਕਰਨ ਦੀ ਥਾਂ ਤੇ ਰਹਾਇਸ਼ੀ ਭਵਨ ਤੇ ਵਪਾਰਕ ਕੰਪਲੈਕਸ ਜਿਹੜਾ ਉਸਾਰਿਆ, ਜਿਵੇਂ ਹੈਂਪਟਨ ਹੋਮਸ ਦੇ ਰੂਪ ਦੇ ਵਿੱਚ ਬਣਾਇਆ ਗਿਆ ਹੈ। ਹੁਣ ਮਤਲਬ ਜਿਹੜਾ ਇਹ ਮੁੱਦਾ ਚੁੱਕਿਆ ਜਾ ਰਿਹਾ, ਸੰਜੀਵ ਅਰੋੜਾ ਤੇ ਉਦਯੋਗਿਕ ਇੱਕ ਪਲਾਟ ਜਿਹੜਾ ਉਹ ਲਿਆ, ਮਤਲਬ 43 ਕਿੱਲੇ ਜ਼ਮੀਨ ਦਾ ਮਸਲਾ ਹੈ। ਯਾਦ ਹੈ ਤੁਹਾਨੂੰ ਅਰੋੜਾ ਤੇ ਇੱਕ ਰੇਡ ਵੀ ਪਈ ਸੀਗੀ ਗੁਰਪ੍ਰੀਤ ਜੀ, ਉਹ ਹੈਂਪਟਨ ਹੋਮਸ ਹੀ ਸੀਗਾ, ਕਿਉਂਕਿ 43 ਕਿੱਲੇ ਪਹਿਲੀ ਜਿਸ ਪਰਪਸ ਵਾਸਤੇ ਇਹਨਾਂ ਨੂੰ ਦਿੱਤੀ, ਇਹਨਾਂ ਨੇ ਉੱਥੇ ਕਮਰਸ਼ੀਅਲ ਤੇ ਰੈਸ਼ੀ ਬਿਲਡਿੰਗਾਂ ਉਸਾਰ ਲਈਆਂ। ਐਸਾ ਦੋਸ਼ ਹੈ। ਵੇਖੋ, ਇੱਕ ਚੀਜ਼ ਤੇ ਤੁਹਾਨੂੰ ਨੋਟ ਕਰਨੀ ਪਵੇਗੀ ਤੇ ਨੋਟ ਕਰਨੀ ਜ਼ਰੂਰੀ ਹੈ, ਜਿਹੜਾ ਭਗਵੰਤ ਮਾਨ ਅਤੇ ਅਕਾਲੀਆਂ ਦਾ ਪ੍ਰਚਾਰ ਹੈ ਜਾਂ ਕਾਂਗਰਸੀਆਂ ਦਾ ਪ੍ਰਚਾਰ ਹੈ, ਉਹਦੇ ਵਿੱਚ ਜ਼ਿਆਦਾਤਰ ਆਪਾਂ ਨਿਸ਼ਾਨੇ ਵੇਖ ਰਹੇ ਇੱਕ ਦੂਜੇ ਤੇ ਵਿੰਨੇ ਜਾ ਰਹੇ ਜੀ। ਪਰ ਵਿੱਚ ਦੀ ਤੁਸੀਂ ਭਾਜਪਾ ਦੇ ਪ੍ਰਚਾਰ ਨੂੰ ਨੋਟ ਕਰੋ, ਉਹ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾ ਰਹੇ ਨੇ। ਉਹਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਦੋਵੇਂ ਵੱਡੀਆਂ ਰਵਾਇਤੀ ਧਿਰਾਂ, ਰਾਜਕਰਤਾ ਧਿਰਾਂ ਵੀ ਰਹੀਆਂ ਨੇ, ਉਹਨਾਂ ਦੇ ਬੰਦਿਆਂ ਤੇ 36 ਪ੍ਰਕਾਰ ਦੇ ਦੋਸ਼ ਵੀ ਨੇ, ਤੇ ਭਾਰਤੀ ਜਨਤਾ ਪਾਰਟੀ ਵਾਲੇ ਸਿੱਧੇ ਤੌਰ ਤੇ ਨਿਸ਼ਾਨੇ ਕੱਸ ਰਹੇ ਨੇ ਕਿ ਭਾਈ, ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਜਾਖੜ ਦੇ ਰਾਜਾ ਵੜਿੰਗ ਵਲੇਟਿਆ, ਤੇ ਕਿਆ ਸ਼ਬਦਾਂ ਨਾਲ ਵਲੇਟਿਆ ਜੀ। ਮਤਲਬ ਅਸਿੱਧੇ ਢੰਗ ਨਾਲ ਬਲੈਕ ਦੇ ਪੈਸੇ ਚੰਦੇ ਦੇ ਰੂਪ ਚ ਲੈਣ ਦਾ ਯਤਨ ਉਹਨਾਂ ਨੇ ਦੱਸਤਾ ਕਿ ਇਹਨਾਂ ਦੀ ਤੇ ਜਾਨ ਮੈਂ ਛੜਾਈ ਸੀਗੀ ਅਸੈਂਬਲੀ ਚ ਬੋਲ ਕੇ। ਯਾਦ ਹੈ ਤੁਹਾਨੂੰ ਕਿ ਚਲੋ ਛੱਡੋ, ਨਵਾਂ ਮੁੰਡਾ ਜੀ, ਗਲਤੀ ਹੋ ਜਾਂਦੀ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਬਹੁਤ ਚਲਾਕੀ ਦੇ ਨਾਲ ਲੋਕਾਂ ਨੂੰ ਇਹ ਦੱਸਣ ਚ ਕਾਮਯਾਬ ਹੋ ਰਹੇ ਆ ਜੋ ਲੋਕ ਸੋਚ ਰਹੇ ਆ, ਤੇ ਉਹ ਮੁੱਦੇ ਉਭਾਰ ਰਹੇ ਆ ਕਿ ਭਾਈ 8-9 ਕਿੱਲਿਆਂ ਦਾ ਕੋਈ ਫਾਰਮ ਹਾਊਸ ਕਿਵੇਂ ਬਣਾ ਸਕਦਾ ਹੈ, ਜਿਹੜੇ ਬੰਦੇ ਕੋਲ ਕਿਰਾਏ ਦੇ ਮਕਾਨ ਦਾ ਕਿਰਾਇਆ ਦੇਣ ਜੋਗਾ ਨਹੀਂ ਸੀ। 1.5 ਕਰੋੜ ਦੀ ਡਿਫੈਂਡਰ ਕਿਵੇਂ ਲੈ ਸਕਦਾ, ਕਰੋੜ ਦੀ ਡਿਫੈਂਡਰ ਕਿਵੇਂ ਲੈ ਸਕਦਾ। ਮਤਲਬ ਕਿ ਉਹ ਸਿੱਧਾ ਲੋਕਾਂ ਤੱਕ ਪਹੁੰਚ ਰਿਹਾ, ਲੋਕਾਂ ਦੀ ਆਵਾਜ਼ ਦੇ ਰੂਪ ਚ, ਯਾਨੀ ਜੋ ਲੋਕਾਂ ਦੀ ਚਰਚਾ ਉਸ ਨੂੰ ਇੱਕ ਦਿਸ਼ਾ ਦੇ ਰਹੇ ਆ ਕਿ ਹਾਂ ਅੱਗੇ ਜਾਣਾ ਪਏਗਾ। ਹੁਣ ਤੁਸੀਂ ਅਰੋੜਾ ਦਾ ਦੇਖ ਲਓ, ਹੈਂਪਟਨ ਹੋਮਸ ਦਾ ਮਸਲਾ ਕਿੱਡਾ ਵੱਡਾ ਸੀ। ਵਿਰੋਧੀ ਧਿਰਾਂ ਇਸ ਨੂੰ
ਚੁੱਕ ਨਹੀਂ ਸੀ ਰਹੀਆਂ ਜਾਂ ਚੁੱਕਣ 'ਚ ਸਫਲ ਨਹੀਂ ਸੀ ਹੋ ਪਾ ਰਹੀਆਂ, ਉਹਨਾਂ ਨੇ ਉਹ ਵੀ ਚੁੱਕ ਲਿਆ। ਤੁਸੀਂ ਇਹ ਦੇਖੋ ਕੁਲਦੀਪ ਧਾਲੀਵਾਲ ਨੂੰ ਕਿਵੇਂ ਘੇਰਿਆ ਉਹਨਾਂ ਨੇ, ਉਹਨਾਂ ਦੀ ਹੀ ਵੀਡੀਓ ਚੱਕ ਕੇ ਐਸਾ ਘੇਰਿਆ ਕਿ ਜਿਹੜੇ ਬੰਦੇ ਛਡਾਏ ਠਾਣਿਓ ਉਹ ਦੁਬਾਰਾ ਫੜਨੇ ਪਏ, ਉਹਨਾਂ ਨੂੰ ਜੇਲ੍ਹ ਭੇਜਣਾ। ਤਾਂ ਤੁਸੀਂ ਭਾਜਪਾ ਦੀ ਰਣਨੀਤੀ ਤੇ ਅੱਖ ਰੱਖੋ। ਉਹ ਇੱਕ ਗੀਤ ਸੀ ਨਾ, ਨਜ਼ਰ ਰੱਖਿਓ ਮੇਰੇ ਤੇ ਨਜ਼ਰ ਰੱਖਿਓ, ਇਹਨਾਂ ਤੇ ਨਜ਼ਰ ਰੱਖੋ ਗੁਰਪ੍ਰੀਤ ਜੀ, ਇਹਨਾਂ ਤੇ ਨਜ਼ਰ ਰੱਖੋ। ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਦੇਖਣ ਨੂੰ ਮਿਲੇਗਾ। ਤੁਹਾਨੂੰ ਫਿਰ ਪਤਾ ਲੱਗੇਗਾ ਕਿ ਕੌਮੀ ਪੋਲਿਟਿਕਸ 'ਚ ਇਹ ਕਾਮਯਾਬ ਕਿਵੇਂ ਨੇ। ਸੋ ਤੁਸੀਂ ਨੋਟ ਕਰੋ ਕਿ ਉਹ ਮੁੱਦੇ ਤੇ ਲਿਆ ਰਹੇ ਨੇ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੋ ਸਵਾਲ ਚੁੱਕ ਰਹੀ ਆ ਤਾਂ ਉਹ ਇਹਨਾਂ ਤੇ ਨਹੀਂ ਚੁੱਕੇ ਜਾ ਰਹੇ ਜਾਂ ਚੁੱਕੇ ਜਾ ਨਹੀਂ ਸਕਦੇ, ਪਰ ਪੰਜਾਬ ਦੇ ਰਾਜਨੀਤਿਕ ਬੰਦੇ ਨਹੀਂ ਚੁੱਕ ਸਕਦੇ ਕਿਉਂਕਿ ਮੋਦੀ ਤੋਂ ਡਰਦੇ ਵੀ ਆ ਨਾ। ਜੀ, ਕਿਉਂਕਿ ਜਦੋਂ ਤੁਹਾਨੂੰ ਕਾਊਂਟਰ ਕਰਨਾ ਪਊਗਾ ਤੇ ਤੁਸੀਂ ਬਾਹਰੋਂ ਹੀ ਕਾਊਂਟਰ ਕਰੋਗੇ ਨਾ ਉਹਨਾਂ ਨੂੰ ਕਿ ਤੁਹਾਡਾ ਫਲਾਣੀ ਸਟੇਟ ਦਾ ਫਲਾਣੇ ਘਪਲੇ 'ਚ ਹੈ, ਤੁਹਾਡਾ ਫਲਾਣੀ ਸਟੇਟ ਦਾ ਫਲਾਣੇ ਘਪਲੇ 'ਚ ਹੈ। ਉਹ ਮਤਲਬ ਕਿ ਇੱਥੇ ਉਹ ਬਹੁਤ ਚਲਾਕੀ ਨਾਲ ਖੇਡ ਰਹੇ। ਬਾਕੀ ਚੋਣ ਪ੍ਰਚਾਰ ਹੈ ਜਿਹੜਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਤਨਜ਼ ਜਾਂ ਕਹਿ ਲਓ ਕਿ ਇੱਕ ਦੂਜੇ ਤੇ ਨਿਸ਼ਾਨੇ ਵਿੰਨਣ ਤੱਕ ਹੀ ਸੀਮਤ ਹੈ। ਜੀ, ਸੋ ਆਪਣੇ ਪਰਦੇ ਖੁੱਲਣ ਦਾ ਵੀ, ਪੋਤੜੇ ਫੁਰਲੇ ਜਾਣ ਦਾ ਵੀ ਡਰ ਹੁੰਦਾ, ਤਾਂ ਹੀ ਬਚਦੇ ਫਿਰਦੇ ਨੇ ਵੀ ਭਾਈ ਇਹ ਗੱਲ ਨਾ ਕਰੋ। ਇੱਧਰ ਨੂੰ ਇੰਨਾ ਕੁ ਰੱਖ ਲੈਂਦੇ ਆ। ਅੱਗੇ ਚਲੀਏ ਉਧਰ, ਅੱਜ ਬੀਬੀ ਮਲਹੋਤਰਾ ਹੁਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਥੋੜੇ ਦਿਨ ਪਹਿਲਾਂ ਹੀ ਪਟਿਆਲੇ 'ਚ ਇਹਨਾਂ ਨੇ ਖਾਸੀਆਂ ਰੌਣਕਾਂ ਲਾਈਆਂ, ਕਾਫੀ ਇਕੱਠ ਹੋਇਆ ਸੀ ਉੱਥੇ ਆਮ ਆਦਮੀ ਪਾਰਟੀ ਦੇ ਖਿਲਾਫ, ਤੇ ਹੁਣ ਅਚਾਨਕ ਅਕਾਲੀ ਦਲ 'ਚ ਚਲੇ ਗਏ ਨੇ। ਤੇ ਕੀ ਕਹਿ ਰਹੇ ਨੇ ਅਕਾਲੀ ਦਲ 'ਚ ਜਾਣ ਦਾ ਐਕਸਪੀਰੀਅੰਸ ਜਦੋਂ ਦੱਸ ਰਹੇ ਨੇ? ਦੇਖੋ, ਕੋਈ ਵੀ ਜਦੋਂ ਪਾਰਟੀ ਜੁਆਇਨ ਕਰਦਾ ਤਾਂ ਉਸਨੂੰ ਉਸ ਪਾਰਟੀ 'ਚ ਬਹੁਤ ਖੂਬੀਆਂ ਨਜ਼ਰ ਆਉਂਦੀਆਂ। ਜਦੋਂ ਕੋਈ ਇਸ ਤਰ੍ਹਾਂ ਦੀ ਪਾਰਟੀ ਛੱਡਦਾ ਹੈ ਜਿਹੜੀ ਕਿ ਸੱਤਾ ਦੇ ਵਿੱਚ ਹੋਵੇ ਤਾਂ ਫਿਰ ਉਹ ਨੁਕਸ ਤੇ ਸੁਭਾਵਿਕ ਹੈ ਨਾ ਗੁਣਾਏਗਾ ਕਿ ਭਾਈ ਆ ਇਹਦੇ 'ਚ ਆ ਨੁਕਸ ਆ, ਇਹਦੇ 'ਚ ਆ ਨੁਕਸ ਆ। ਦੇਖੋ, ਬੀਬੀ ਮਲਹੋਤਰਾ ਨੂੰ ਜਿਸ ਤਰ੍ਹਾਂ ਸੁਰਖੀਆਂ ਮਿਲੀਆਂ, ਜਿਸ ਤਰ੍ਹਾਂ ਸਮਰਥਨ ਮਿਲਿਆ, ਤਾਂ ਉਹਨਾਂ ਨੇ ਤੱਤ ਫੱਟ ਕਹਿ ਲਓ ਕਿ ਫੈਸਲਾ ਲਿਆ। ਉਹ ਅਕਾਲੀ ਦਲ 'ਚ ਕਿਉਂ ਗਏ ਨੇ, ਇਹਦਾ ਜਵਾਬ ਉਹ ਹੀ ਦੇ ਸਕਦੇ ਆ। ਅਕਾਲੀ ਦਲ ਦੇ ਨਾਲ ਉਹਨਾਂ ਦਾ ਸੰਪਰਕ ਕਿਵੇਂ ਹੋਇਆ, ਇਹ ਜਾਣਨਾ ਮੇਰੇ ਖਿਆਲ ਦੇ ਨਾਲ ਇੱਕ ਜਿਗਿਆਸਾ ਦਾ ਵਿਸ਼ਾ ਹੋਏਗਾ ਮੇਰੇ ਵਾਸਤੇ ਵੀ, ਕਿ ਆਖਰਕਾਰ ਕਿਵੇਂ ਇਹਨਾਂ ਨੇ ਬੀਬੀ ਮਲਹੋਤਰਾ ਨੂੰ ਕੁਝ ਦਿਨਾਂ ਦੇ ਵਿੱਚ ਰਾਜ਼ੀ ਕਰ ਲਿਆ। ਕਿ ਪਹਿਲਾਂ ਤੋਂ ਕਿਤੇ ਨਾ ਕਿਤੇ ਕੋਈ ਗੱਲਬਾਤ ਸੀ ਜਾਂ ਇਹਨਾਂ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਸਾਰੇ ਸਮੀਕਰਨ ਜਿਹੜੇ ਆ ਉਹ ਸੈੱਟ ਬੈਠੇ ਨੇ, ਫਿੱਟ ਬੈਠੇ ਆ। ਫਿਲਹਾਲ ਆਪਾਂ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਕਿਉਂਕਿ ਇਸ ਤੋਂ ਵੱਧ ਆਪਾਂ ਜੇ ਬੋਲੀਏ ਤੇ ਮੇਰੇ ਖਿਆਲ ਦੇ ਨਾਲ ਤਥਾਤਮਕ ਤੌਰ ਤੇ ਉਹ ਸਹੀ ਵੀ ਨਹੀਂ ਕਿ ਕਿਵੇਂ ਇਹ ਆਏ ਆ, ਕਿੱਦਾਂ ਆਏ ਆ। ਮਸਲਾ ਜਿਹੜਾ ਹੈ ਉਹ ਇਸ ਪੱਖ ਤੋਂ ਸਾਨੂੰ ਵਿਚਾਰਨਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ 'ਚ ਕੀ ਹੋਣਾ ਆਉਣ ਵਾਲੇ ਸਮੇਂ ਦਾ ਸੰਕੇਤ ਜਿਹੜਾ ਉਹ ਦਿਖਣ ਲੱਗ ਪਿਆ ਜੀ। ਇਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਸੋਚਣ ਵਿਚਾਰਨ ਦਾ ਵਿਸ਼ਾ ਹੈ, ਕਿਉਂਕਿ ਜਦੋਂ ਇਸ ਤਰ੍ਹਾਂ ਬਹੁਤ ਵੱਡੇ ਲੀਡਰ ਤੁਹਾਡੇ ਬੋਲਣਾ ਸ਼ੁਰੂ ਕਰਦੇ ਆ, ਤੁਹਾਨੂੰ ਛੱਡਣਾ ਸ਼ੁਰੂ ਕਰਦੇ ਆ, ਤਾਂ ਕਿਤੇ ਨਾ ਕਿਤੇ ਉਹ ਸਥਿਤੀਆਂ ਨੂੰ ਭਾਂਸ ਰਹੇ ਹੁੰਦੇ ਆ। ਉਹਨਾਂ ਨੂੰ ਅੰਦਾਜ਼ਾ ਹੋ ਚੁੱਕਾ ਹੁੰਦਾ ਹੈ ਕਿ ਭਾਈ ਐਸਾ ਹੋ ਸਕਦਾ ਹੈ। ਤਾਂ ਇਹਨਾਂ ਨੇ ਅੱਜ ਜਦੋਂ ਜੁਆਇਨਿੰਗ ਕੀਤੀ ਹੈ ਤੇ ਇਹੋ ਕਿਹਾ ਕਿ ਪੰਜਾਬੀਆਂ ਨੇ ਸੂਬੇ ਵਾਸਤੇ ਬਹੁਤ ਕੁਝ ਕੀਤਾ, ਪਰ ਹੁਣ ਇਹਨਾਂ ਨੇ ਮਹਿਸੂਸ ਕੀਤਾ ਕਿ ਬਾਹਰਲੇ ਹੀ ਸਾਰੀ ਪਾਰਟੀ ਤੇ ਸਰਕਾਰ ਤੇ ਕਬਜ਼ਾ ਕਰੀ ਬੈਠੇ ਨੇ, ਪੰਜਾਬੀਆਂ ਦੀ ਤੇ ਸੁਣਵਾਈ ਕੋਈ ਨਹੀਂ। ਹੁਣ ਜੇ ਆਪਾਂ ਇਸ ਚੀਜ਼ ਨੂੰ ਲਈਏ ਤਾਂ ਇਹਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਦਾ ਇੱਥੋਂ ਪਤਨ ਸ਼ੁਰੂ ਹੋ ਸਕਦਾ ਹੈ। ਕਿਉਂਕਿ 3.5 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਹੁਣ ਅੰਦਰ ਦੀ ਕੁਰਬਲ ਅੰਦਰ ਦੀ ਬੇਚੈਨੀ ਜਿਹੜੀ ਆ ਉਹ ਡੁੱਲ ਪਵੇਗੀ। ਇਹਨਾਂ ਦੇ ਬੰਦੇ ਜਿਹੜੇ ਆ ਉਹ ਹੁਣ ਆਪਣਾ ਰਾਜਸੀ ਕੈਰੀਅਰ ਜਾਂ ਕਹਿ ਲਓ ਕਿ ਅਗਲੀ ਥਾਂ ਸੁਰੱਖਿਅਤ ਕਰਨ ਵਾਸਤੇ ਇੱਧਰ ਉੱਧਰ ਹੱਥ ਪੈਰ ਮਾਰਨਗੇ। ਆਮ ਆਦਮੀ ਪਾਰਟੀ ਵਾਸਤੇ ਸੰਕੇਤ ਜਿਹੜੇ ਆ ਉਹ ਚੰਗੇ ਨਹੀਂ ਹੈ। ਮੇਰਾ ਵੀ ਇਹ ਮੰਨਣਾ ਹੈ ਕਿ ਇਹਨਾਂ ਦੇ ਬੰਦੇ ਕਹਿ ਲਓ ਕਿ ਹੁਣ ਜੋ ਕੁਝ ਹਾਸਲ ਕਰਨਾ ਸੀ ਕੁਝ ਹਾਸਲ ਕਰ ਗਏ, ਕੁਝ ਹੁਣ ਗਾਂ ਦੀ ਸੋਚ ਰਹੇ ਆ, ਕੁਝ ਇੱਜ਼ਤ ਬਚਾਉਣ ਦੀ ਸੋਚ ਰਹੇ ਆ। ਯਾਨੀ ਕੁੱਲ ਮਿਲਾ ਕੇ ਆਪਾਂ ਇਸ ਨੂੰ ਦਲ ਬਦਲੀ ਤਾਂ ਚੱਲਦੀ ਰਹਿੰਦੀ ਆ, ਉਹਨੇ ਚੱਲਦਾ ਰਹਿਣਾ।
ਤਾਂ ਉਹ ਦਲ ਬਦਲੀ ਅੰਦਾਜ਼ਾ ਹੁੰਦਾ ਆਪਣੇ ਲਈ ਕਿ ਰੁੱਤ ਕਿਹੋ ਜਿਹੀ ਆ ਰਹੀ ਹੈਗਾ। ਤਾਂ ਜੀ ਅਕਾਲੀਆਂ ਨੇ ਜਿਹੜੇ ਬੰਦੇ ਆਪਣੇ ਆਪ 'ਚ ਕਹਿ ਲਓ ਕਿ ਸ਼ਾਮਲ ਕਰਵਾ ਕੇ ਜੋਸ਼ ਭਰਨ ਦਾ ਯਤਨ ਕੀਤਾ, ਇਹਨੂੰ ਇਸ ਐਂਡ ਤੋਂ ਵੀ ਆਪਾਂ ਦੇਖ ਸਕਦੇ ਹਾਂ। ਪਰ ਦੂਜੇ ਪਾਸੇ ਇਹ ਵੀ ਦੇਖ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਚੋਂ ਨਿਕਲੇ ਕੁਝ ਬੰਦੇ ਸਿੱਧਾ ਭਾਜਪਾ 'ਚ ਜਾਣ ਦੀ ਬਜਾਏ ਹੋ ਸਕਦਾ ਵਾਇਆ ਅਕਾਲੀ ਉਧਰ ਜਾ ਰਲਣ, ਕਿਉਂਕਿ ਉਹਨਾਂ ਨੂੰ ਪਤਾ ਕਿ ਹੋ ਸਕਦਾ ਗਾਂ ਇੱਕ ਗੱਠਜੋੜ ਸ਼ੇਪ ਲੈ ਲਵੇ। ਤਾਂ ਉਸ ਗੱਠਜੋੜ ਦੇ ਵਿੱਚ ਅਸੀਂ ਨਾ ਤਾਂ ਸਿੱਧਾ ਭਾਜਪਾ 'ਚ ਸ਼ਾਮਲ ਹੋ ਕੇ ਲੋਕਾਂ ਦੇ ਨਿਸ਼ਾਨੇ ਤੇ ਆਈਏ, ਤੇ ਨਾ ਹੀ ਮਤਲਬ ਕਿ ਅਸੀਂ ਆਪਣੀ ਜਿਹੜੀ ਸਿਆਸੀ ਜ਼ਮੀਨ ਆ ਉਹ ਗਵਾਈਏ। ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾ ਸਕਦਾ ਸੰਭਾਵੀ ਤੌਰ ਤੇ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸਾਰਿਆਂ ਨੂੰ ਇਹਨਾਂ ਨੂੰ ਲੈਣਾ ਵੀ ਨਹੀਂ, ਤੁਸੀਂ ਯਾਦ ਰੱਖਣਾ ਇਹ ਗੱਲ ਆ। ਤਾਂ ਬਾਕੀ ਆਮ ਆਦਮੀ ਪਾਰਟੀ ਵਾਸਤੇ ਤੇ ਕਿਤੇ ਨਾ ਕਿਤੇ ਹੁਣ ਸੋਚਣ ਵਿਚਾਰਨ ਦਾ ਵਿਸ਼ਾ ਕਿ ਬਾਈ ਤੁਹਾਡਾ ਪਾਣੀ ਲੈਣਾ ਸਟਾਰਟ ਹੋ ਗਿਆ, ਤੁਹਾਨੂੰ ਇਹਨਾਂ ਨੇ ਛੱਡ ਕੇ ਭੱਜਣਾ, ਜਿਵੇਂ ਆਏ ਸੀ ਉਵੇਂ ਹੀ ਜਾਣਗੇ, ਤੇ ਬਾਅਦ ਚ ਜਿਹੜੇ ਤੁਹਾਡੇ ਬਚੇ ਖੁਚੇ ਹੋਣਗੇ ਉਹ ਸਾਰਾ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਆਪਦੇ ਪਿੰਡੇ ਤੇ ਹੰਡਾਉਣਗੇ। ਗੱਲ ਯਾਦ ਰੱਖਣਾ ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਇੱਕ ਵਾਰ ਫਿਰ ਤੋਂ ਕਹਿੰਦੇ ਨਾਸਰ ਢਿੱਲੋਂ ਨੇ ਭਾਰਤੀ ਮੀਡੀਆ ਨੂੰ ਜਵਾਬ ਦਿੱਤਾ ਹੈ। ਦੇਖੋ, ਨਾਸਰ ਢਿੱਲੋਂ ਦੀ ਜਿਹੜੀ ਇੰਟਰਵਿਊ ਆ ਲਗਭਗ ਰੈਪੀਟੀਸ਼ਨ ਹੈ, ਪਰ ਵੱਡੀ ਗੱਲ ਇਹ ਆ ਕਿ ਤੁਸੀਂ ਦੇਖੋ ਦੈਨਿਕ ਭਾਸਕਰ ਨੇ ਉਸ ਇੰਟਰਵਿਊ ਨੂੰ ਕੀਤਾ ਹੈ। ਤਾਂ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਨੈਸ਼ਨਲ ਮੀਡੀਆ ਨਾਸਰ ਢਿੱਲੋਂ ਤੇ ਜੇ ਬੋਲਣਾ ਸ਼ੁਰੂ ਕਰ ਚੁੱਕਾ, ਉਹਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਮੌਕਾ ਦੇ ਰਿਹਾ ਕਿ ਉਹ ਆਪਣੀ ਗੱਲ ਰੱਖੇ। ਤਾਂ ਇਹਦਾ ਅਰਥ ਇਹੋ ਆ ਕਿ ਨਾਸਰ ਢਿੱਲੋਂ ਦੀ ਗੱਲ ਜਿਹੜੀ ਹੈ ਨਾ, ਉਹ ਹੁਣ ਸਰਕਾਰ ਜੇ ਰੱਖੇ ਕਿ ਨਾਸਰ ਢਿੱਲੋਂ ISI ਦਾ ਏਜੰਟ ਅਸੀਂ ਤੇ ਕਨਫਰਮ ਨਹੀਂ ਕਰਦੇ, ਤੇ ਫਿਰ ਤਾਂ ਸਾਰਾ ਕੁਝ ਕੀਤਾ ਕਰਾਇਆ ਜਿਹੜਾ ਮੀਡੀਆ ਦਾ ਉਹ ਇਹਨਾਂ ਨੂੰ ਬਹੁਤ ਪੁੱਠਾ ਪੈ ਜਾਏਗਾ। ਖਾਸ ਤੌਰ ਤੇ ਪੰਜਾਬ ਦਾ ਇੱਕ ਮੀਡੀਆ ਅਦਾਰਾ ਤਾਂ ਫਸ ਜਾਏਗਾ ਜਿਹਨੇ ਸਭ ਤੋਂ ਪਹਿਲਾਂ ਪੋਸਟ ਬਣਾ ਕੇ ਪਾਇਆ। ਸੋ ਇਸ ਵਾਸਤੇ ਹੈ ਰੈਪੀਟੀਸ਼ਨ ਹੀ ਆ। ਜੇ ਨਾਸਰ ਢਿੱਲੋਂ ਦਾ ਦੇਖੋਗੇ, ਉਹਨੇ ਕਿਹਾ ਜੋਤੀ ਮਲਹੋਤਰਾ ਨੂੰ ਤਾਂ ਮੈਂ ਜਾਣਦਾ ਹੀ ਨਹੀਂ। ਇਹ ਜਿਹੜਾ ਕਹਿ ਲਓ ਕਿ ਜੌਨ ਮਾਹਲ, ਇਹ ਕਹਿੰਦਾ ਕਿ ਮੇਰੇ ਨਾਲ ਸੰਪਰਕ ਦੇ ਵਿੱਚ ਜ਼ਰੂਰ ਸੀਗਾ, ਸਿਰਫ ਵੀਜ਼ੇ ਕਰਕੇ, ਹੋਰ ਮੇਰਾ ਇਹਦੇ ਨਾਲ ਕੋਈ ਲੱਲਾ ਖੱਖਾ ਹੀ ਨਹੀਂ ਹੈ। ਠੀਕ ਹੈ ਨਾ ਜੀ। ਤੇ ਮੇਰੇ ਕੋਲ ਬੰਦੇ ਰਹੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੇਰੇ ਕੋਲ ਮਤਲਬ ਕਿ ਬੰਦੇ ਰਹੇ ਆ, ਇਹ ਮੈਂ ਮੰਨਦਾ ਕਿ ਜਿਹੜਾ ਵੀ ਕੋਈ ਬੰਦਾ ਆਉਂਦਾ ਤੇ ਗੱਲ ਵੀ ਅਸੀਂ ਹੈ ਕਿ ਸੰਭਾਲ ਕਰਦੇ ਆ। 300-400 ਪਰਿਵਾਰ ਅਸੀਂ ਮਿਲਾਇਆ ਵੀ ਆ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਦੱਸੀਆਂ ਕਿ ਹਾਂ ਬਈ ਆਪਰੇਸ਼ਨ ਸੰਦੂਰ ਦੇ ਦੌਰਾਨ ਤੁਸੀਂ ਕੀ ਲੋਕਾਂ ਨਾਲ ਚੈਟ ਕਰ ਰਹੇ ਸੀਗੇ, ਫਲਾ ਫਲਾ। ਤਾਂ ਮਤਲਬ ਕਿ ਕਈ ਸਵਾਲ ਕੀਤੇ ਦੈਨਿਕ ਭਾਸਕਰ ਨੇ, ਪਰ ਉਹਨੇ ਆਖਿਆ ਕਿ ਐਸਾ ਕੁਛ ਵੀ ਨਹੀਂ ਹੈ। ਦੇਖੋ, ਜੋਤੀ ਮਲਹੋਤਰਾ ਨੂੰ ਮੈਂ ਜਾਣਦਾ ਨਹੀਂ ਸੀ, ਕਦੀ ਉਹਦੇ ਨਾਲ ਮਿਲਿਆ ਨਹੀਂ। ਜਸਬੀਰ ਸਿੰਘ ਬੇਕਸੂਰ ਆ, ਉਹਨੇ ਆਖਿਆ ਐਸਾ ਕੁਝ ਵੀ ਹੈ ਨਹੀਂ ਸੀਗਾ। ਠੀਕ ਹੈ ਜੀ। ਉਹ ਕਹਿੰਦਾ ਕਿ ਫੋਨ ਤੇ ਚੈਟ ਦੀ ਡਿਟੇਲ ਜਿਹੜੀ ਮਿਲੀ ਆ, ਉਹ ਕਹਿੰਦਾ ਕਿ ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਜੋ ਘਟਨਾਵਾਂ ਸੀਗੀਆਂ ਉਹ ਉਦੋਂ ਵਾਪਰ ਰਹੀਆਂ, ਉਹਦੇ ਮੁਤਲਕ ਉਹਨੇ ਬਹੁਤ ਗੱਲਾਂ ਕਹੀਆਂ ਨੇ। ਉਹ ਕਹਿੰਦਾ ਕਿ ਭਾਰਤੀ ਮੀਡੀਆ ਨੇ ਤਾਂ ਮੈਨੂੰ ਏਜੰਟ ਦੱਸਦਾ ਹੈ। ਠੀਕ ਹੈ। ਤੇ ISI ਏਜੰਟ ਮੀਡੀਆ ਦੇ ਸਾਹਮਣੇ ਬੈਠ ਕੇ ਕਿਵੇਂ ਗੱਲ ਕਰਦਾ? ਬਈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਬਿਜ਼ਨਸਮੈਨ ਆ, ਦੁਬਈ 'ਚ ਮੇਰਾ ਬਿਜ਼ਨਸ ਆ, ਪਾਕਿਸਤਾਨ ਦੇ ਵਿੱਚ ਰੀਅਲ ਏਸਟੇਟ ਦਾ ਬਿਜ਼ਨਸ ਆ, ਟੂਰਿਜ਼ਮ ਕੰਪਨੀ ਆ, ਜ਼ਿਮੀਂਦਾਰ ਵੀ ਆ, ਯੂਟਿਊਬਰ ਆ, ਤੇ ਨੌਕਰੀ ਮੈਂ 2016 'ਚ ਛੱਡੀ। ਤੇ ਉਹ ਕਹਿੰਦੇ ਕਿ ਮੈਂ ਤੇ ਪੰਜਾਬ ਦੇ DGP ਨੂੰ ਦੱਸਿਆ ਕਿ ਜੇਕਰ ਮੈਂ ਕੁਝ ਨਾ ਨਿਕਲਿਆ ਤਾਂ ਤੁਹਾਡਾ ਮੀਡੀਆ ਮਾਫੀ ਮੰਗੇਗਾ, ਤੇ ਨਾ ਹੀ ਮੈਂ ਖਾਲਿਸਤਾਨ ਦਾ ਸਮਰਥਕ ਹਾਂ ਜਿਹਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਆ। ਮਤਲਬ ਕਿ ਉਹਨੇ ਇਹਨਾਂ ਗੱਲਾਂ ਦਾ ਵੀ ਸਪਸ਼ਟੀਕਰਨ ਦਿੱਤਾ। ਉਹ ਕਹਿੰਦਾ ਕਿ ਹਾਂ, ਲੋਕ ਪਾਕਿਸਤਾਨ ਆਉਂਦੇ ਜਾਂਦੇ ਆ, ਮੇਰੇ ਵੀ ਕੰਟੈਕਟ ਦੇ ਵਿੱਚ ਸੀ। ਠੀਕ ਹੈ। ਜਸਬੀਰ ਸਿੰਘ ਦਾ ਮੁੱਦਾ ਚੱਲ ਰਿਹਾ ਕਿ ਉਹ 10 ਦਿਨ ਤੱਕ ਮੇਰੇ ਕੋਲ ਰਿਹਾ। ਸੱਚ ਤਾਂ ਇਹ ਆ ਕਿ ਉਹ ਕਦੇ ਮੈਨੂੰ ਮਿਲਿਆ ਹੀ ਨਹੀਂ। ਠੀਕ ਹੈ। ਦੂਜੇ ਬੰਦੇ ਮੇਰੇ ਕੋਲ ਰਹਿੰਦੇ ਆ 10 ਦਿਨ 5 ਦਿਨ, ਜੋ ਵੀ ਆ, ਉਹ ਮੇਰੇ ਕੋਲ ਆਇਆ ਹੀ ਨਹੀਂ। ਬਸ ਉਹਨੇ ਵੀਜ਼ੇ ਦੀ ਹੈਲਪ ਮੰਗੀ ਸੀਗੀ, ਤੇ ਜਿਹੜੀ ਮੈਂ ਮਤਲਬ ਕਿ ਲੋਕਾਂ ਦੀ 2014 ਤੋਂ ਕਰ ਰਿਹਾ। ਮਤਲਬ ਸਾਫ਼ ਹੈ ਗੁਰਪ੍ਰੀਤ ਜੀ। ਜਸਬੀਰ ਸਿੰਘ ਉਰਫ ਜੌਨ ਮਾਹਲ, ਉਹਨੂੰ ਜੁਡੀਸ਼ੀਅਲ ਕਰ ਦਿੱਤਾ ਗਿਆ 2 ਦਿਨ ਪਹਿਲਾਂ। ਸਾਰੀ ਇੰਟੈਰੋਗੇਸ਼ਨ ਖਤਮ ਹੋ ਗਈ।
ਹੁਣ ਜਦੋਂ ਬੰਦਾ ਜੇਲ੍ਹ ਘੱਲ ਦਿੱਤਾ, ਤੁਸੀਂ ਇਹ ਵੇਖੋ ਕਿ ਸਿੰਗਲ ਕਨਫਰਮੇਸ਼ਨ ਨਹੀਂ ਹੈ ਆਫੀਸ਼ੀਅਲੀ ਜੀ ਕਿ ਸਾਡਾ ਪੰਜਾਬੀ ਮੀਡੀਆ ਗੋਦੀ ਮੀਡੀਆ ਤੋਂ ਇੱਕ ਹੇਠਾਂ ਦਰਜੇ ਦਾ ਖੋਤੀ ਮੀਡੀਆ ਬਣ ਗਿਆ ਕਿ ਜਿਹਦੇ ਤੇ ਜੋ ਮਰਜ਼ੀ ਲੱਦਿਆ ਜਾ ਸਕਦਾ, ਉਹ ਟੀਟਣੇ ਹੀ ਮਾਰ ਸਕਦੇ, ਇਹ ਬਈ ਚੀਕਾਂ ਹੀ ਮਾਰ ਸਕਦੀ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਸਾਨੂੰ ਵੀ ਸਮਝਣਾ ਪਵੇਗਾ। ਔਰ ਕਮਾਲ ਦੀ ਗੱਲ ਆ ਕਿ ਪੰਜਾਬੀ ਇਸ ਨੈਰੇਟਿਵ ਦਾ ਹਿੱਸਾ ਬਣੇ ਰਾਸ਼ਟਰਵਾਦਤਾ ਦੇ ਨਾਮ ਤੇ। ਮੈਂ ਕਹਿੰਦਾ ਕੋਈ ਠੀਕ ਆ, ਤੁਸੀਂ ਆਪਣੇ ਮੁਲਕ ਨੂੰ ਸਪੋਰਟ ਕਰੋ ਯਾਰ, ਆਪਣੇ ਮੁਲਕ ਨਾਲ ਗਦਾਰੀ ਨਾ ਕਰੋ, ਠੀਕ ਆ, ਪਰ ਤੁਸੀਂ ਇੱਕ ਝੂਠੇ ਨੈਰੇਟਿਵ ਦਾ ਕਿਵੇਂ ਹਿੱਸਾ ਬਣ ਸਕਦੇ ਹੋ? ਝੂਠੀ ਰਿਪੋਰਟਿੰਗ ਕਿਸੇ ਬੰਦੇ ਦੇ ਖਿਲਾਫ ਤੁਸੀਂ ਕਿਵੇਂ ਚਲਾ ਸਕਦੇ ਹੋ? ਮੇਰਾ ਇਹੀ ਕਨਸਰਨ ਆ ਕਿ ਕੀ ਮੀਡੀਆ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਆਪਣਾ ਸੋਰਸ ਤਾਂ ਦੱਸੋ ਨਾ ਘੱਟੋ ਘੱਟ। ਤੇ ਇਹ ਖਬਰ ਹੁਣ ਬਹੁਤ ਜ਼ਿਆਦਾ ਕਹਿ ਲਓ ਕਿ ਸ਼ੱਕ ਦੇ ਘੇਰੇ ਦੇ ਵਿੱਚ ਹੈ ਗੁਰਪ੍ਰੀਤ ਜੀ, ਕਿ ਹਾਲੇ ਤੱਕ ਵੀ ਨਾ ਉਸ ਅਦਾਰੇ ਨੇ ਸਪਸ਼ਟੀਕਰਨ ਦਿੱਤਾ ਹੈ, ਨਾ ਕਿਸੇ ਸੋਰਸ ਦਾ ਹਵਾਲਾ ਦਿੱਤਾ ਹੈ, ਤੇ ਨਾ ਹੀ ਅੱਜ ਤੱਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਹਦੀ ਕਨਫਰਮੇਸ਼ਨ ਕੀਤੀ ਹੈ ਜੀ। ਨਾ ਨਾਸਰ ਢਿੱਲੋਂ ਦਾ ਕਿਸੇ ਪਰਚੇ 'ਚ ਹੁਣ ਤੱਕ ਨਾਮ ਆਇਆ ਜੀ। ਜੀ ਸਿਰਫ ਮੂੰਹ ਜ਼ਬਾਨੀ ਗੱਲਾਂ ਨੇ ਸਾਰੀਆਂ। ਪਰ ਅੱਗੇ ਚੱਲੀਏ ਤਾਂ ਉਧਰ ਸਰਕਾਰ ਨੇ ਕਹਿੰਦੇ HDFC ਨਾਲੋਂ ਨਾਤਾ ਤੋੜ ਲਿਆ, ਕੀ ਨੇ ਜੀ ਕਾਰਨ? ਦੇਖੋ HDFC ਬੈਂਕ ਇੱਕ ਇਹੋ ਜਿਹਾ ਬੈਂਕ ਸੀਗਾ ਗੁਰਪ੍ਰੀਤ ਜੀ, ਤੁਹਾਨੂੰ ਯਾਦ ਹੋਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਬਹੁਤ ਸਪੋਰਟ ਕੀਤਾ ਸੀਗਾ। ਫਿਰ ਉਸ ਤੋਂ ਬਾਅਦ ਜ਼ਿਆਦਾਤਰ ਸਰਕਾਰ ਦਾ ਜਿਹੜਾ ਵਿੱਤੀ ਲੈਣ ਦੇਣ ਸੀ ਉਹ ਇਸੇ ਬੈਂਕ ਦੇ ਵਿੱਚੋਂ ਹੀ ਹੋਇਆ। ਬਹੁਤ ਸਾਰੀਆਂ ਕਹਿ ਲਓ ਕਿ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਖਾਤਿਆਂ ਦੀਆਂ ਤਬਦੀਲੀਆਂ ਸੀ ਦੂਜੇ ਬੈਂਕਾਂ 'ਚੋਂ ਇੱਧਰ ਕਰਵਾਈਆਂ ਗਈਆਂ ਮੁਲਾਜ਼ਮਾਂ ਦੀਆਂ। ਤਾਂ ਹੁਣ ਇਹ ਜਿਹੜਾ ਕਹਿ ਲਓ ਕਿ ਇੰਪੈਨਲ ਕੀਤਾ ਹੋਇਆ ਸੀਗਾ, ਇਸ ਨੂੰ ਡੀ ਇੰਪੈਨਲ ਕਰ ਦਿੱਤਾ ਗਿਆ। ਉਹਦਾ ਕਾਰਨ ਇਹ ਆ ਕਿ ਜਿਹੜਾ ਪੈਸਾ ਇਹਨਾਂ ਨੇ ਪੁੱਠਾ ਮੰਗਾਇਆ ਸੀ ਮਹਿਕਮਿਆਂ ਤੋਂ, ਕਹਿੰਦੇ ਕਿ ਵੇਲੇ ਸਿਰ ਸਾਨੂੰ ਇਹਨਾਂ ਨੇ ਫੜਾਇਆ ਨਹੀਂ, ਇਸ ਕਰਕੇ ਇਹਨੂੰ ਡੀ ਇੰਪੈਨਲ ਕਰ ਦਿੱਤਾ ਜਾਂਦਾ ਹੈ। ਤੇ ਸੈਂਟਰਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਕੈਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਸਟੇਟ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ, ਯੂਕੋ ਬੈਂਕ, ਇੰਡੋ ਸਿੰਧ ਬੈਂਕ, ਤੇ ਯਾਨੀ ਇਸ ਤਰ੍ਹਾਂ ਦੇ ਜਿਹੜੇ ਬੈਂਕ ਆ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਇੰਪੈਨਲ ਦੇ ਵਿੱਚ। ਤਾਂ ਮੇਰੇ ਖਿਆਲ ਦੇ ਨਾਲ ਗੱਲ ਇਹ ਆ ਕਿ ਬਈ ਇਹ ਚੰਗਾ ਵੀ ਕੰਮ ਆ। HDFC ਦੇ ਵਿੱਚ ਸਾਰਾ ਲੈਣ ਦੇਣ ਜਿਹੜਾ ਉਹ ਕੈਪਟਨ ਨੇ ਸ਼ਿਫਟ ਕਰ ਦਿੱਤਾ ਸੀਗਾ। ਉਦੋਂ ਬਹੁਤ ਸਵਾਲ ਉੱਠੇ ਸਨ, ਅਸੀਂ ਵੀ ਉਹ ਸਵਾਲ ਚੁੱਕੇ ਸਨ ਕਿ ਤੁਸੀਂ ਇੱਕ ਨਿੱਜੀ ਬੈਂਕ ਨੂੰ ਕਿਉਂ ਇੰਨੀ ਜ਼ਿਆਦਾ ਤਰਜੀਹ ਦੇ ਰਹੇ ਹੋ। ਤਾਂ ਕੁਝ ਉਸ ਟਾਈਮ ਚਰਚਾ ਸੀ ਕਿ ਨਿੱਜੀ ਬੈਂਕ ਵੰਨੀਓ ਸਰਕਾਰ ਨੂੰ ਕੁਝ ਲਾਭ ਦਿੱਤੇ ਗਏ ਨੇ, ਸਿਆਸਤਦਾਨਾਂ ਨੂੰ ਕੁਝ ਲਾਭ ਦਿੱਤੇ ਗਏ ਨੇ। ਹੁਣ ਸਾਨੂੰ ਨਹੀਂ ਪਤਾ ਉਹ ਕਿੰਨੇ ਕੁ ਲਾਭ ਮਿਲੇ ਨੇ, ਪਰ ਇਹਨਾਂ ਨੇ ਡੀ ਇੰਪੈਨਲਮੈਂਟ ਜੋ ਕੀਤਾ ਹੈ ਉਹਦਾ ਵੱਡਾ ਕਾਰਨ ਇਹ ਹੋਆ ਕਿ ਜਿਹੜਾ ਪੈਸਾ ਇਹਨਾਂ ਨੇ ਮੰਗਾਇਆ ਸੀਗਾ ਕਿ ਤੁਰੰਤ ਸਾਨੂੰ ਦਿਓ, ਉਹਨਾਂ ਨੇ ਲੇਟ ਫੇਟ ਦਿੱਤਾ ਤੇ ਇਹਨਾਂ ਨੇ ਆਖਿਆ ਕਿ ਚੁੱਪ ਕਰਕੇ ਬਹਿ ਜਾਓ, ਸਾਡੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਆ, ਹੁਣ ਸਾਥੋਂ ਨਹੀਂ ਉਹਨੇ ਵਧੀਆਂ। ਮਤਲਬ ਕਿ ਇਹਨਾਂ ਨੇ ਮੋੜ ਮੜਾਈਆਂ ਜਿਹੜੀਆਂ ਆਪਣੀਆਂ ਕਰ ਲਈਆਂ ਨੇ ਜੀ। ਜੀ ਸੋ ਜੇਕਰ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਉਧਰ ਗੁਰੂਸਰ ਦੇ ਵਿੱਚ ਤੁਹਾਡੇ ਗਵਾਂਢ 'ਚ ਕਹਿੰਦੇ ਜ਼ਹਿਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਦੂਸਰਾ ਮੈਂਬਰ ਵੀ ਕਹਿੰਦੇ ਮੌਤ ਹੋ ਗਈ ਦੂਸਰੇ ਮੈਂਬਰ ਦੀ। ਨਹੀਂ, ਮੇਰਾ ਪਿੰਡ ਵੀ ਗੁਰੂਸਰ ਹੈ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਗਵਾਂਢ ਵਾਲਾ ਗੁਰੂਸਰ ਹੈ? ਇਹਦਾ ਮਤਲਬ ਕਿ ਤੁਸੀਂ ਸਾਡਾ ਇਲਾਕਾ ਦੇਖਿਆ ਹੈ। ਜੀ ਜੀ, ਤੁਸੀਂ ਆਪ ਵੀ ਦੱਸਦੇ ਰਹਿੰਦੇ ਹੋ। ਹਾਂਜੀ, ਦੋ ਗੁਰੂਸਰ ਆ ਨੇੜੇ ਨੇੜੇ। ਮੈਨੂੰ ਅੱਜ ਫਿਰ ਮੈਸੇਜ ਆਏ ਪਏ ਸੀਗੇ। ਦੇਖੋ ਸੋਨਮ ਬੇਵਫਾ ਹੋਈ, ਸੋਨਮ ਕਾਤਲ ਬਣੀ, ਉਸ ਤੋਂ ਬਾਅਦ ਲਗਾਤਾਰ ਇਹੋ ਜਿਹੀਆਂ ਖਬਰਾਂ ਦਾ ਹੜ ਹੈ। ਉਹਦਾ ਇੱਕ ਕਾਰਨ ਹੈ ਕਿ ਇੰਡੀਆ 'ਚ ਘਟਨਾਵਾਂ ਆਮ ਵਾਪਰਦੀਆਂ ਦਾ ਮਤਲਬ ਪਹਿਲਾਂ ਵੀ ਆ, ਪਰੰਤੂ ਜਿਵੇਂ ਹੀ ਇੱਕ ਖਬਰ ਟ੍ਰੈਂਡਿੰਗ ਹੁੰਦੀ ਆ ਤਿਵੇਂ ਨਾਲ ਦੀ ਨਾਲ ਆਪਣਾ ਧਿਆਨ ਉਧਰ ਚਲੇ ਜਾਂਦਾ ਹੈ। ਜਿਵੇਂ ਕਰਨਾਟਕ 'ਚੋਂ ਇੱਕ ਖਬਰ ਨਿਕਲੀ, ਇੱਕ ਯੂਪੀ 'ਚੋਂ ਨਿਕਲੀ, ਉਸੇ ਤਰ੍ਹਾਂ ਦਾ ਸਾਡੇ ਇੱਥੇ ਇਲਾਕੇ ਦੇ ਵਿੱਚ ਵੀ ਭਾਣਾ ਵਰਤਿਆ ਹੈ, ਜਿੱਥੇ ਇੱਕ ਬੇਵਫਾ ਤੇ ਨਾਸ਼ੁਕਰੀ ਨੂੰਹ ਨੇ ਖਾਣੇ 'ਚ ਜ਼ਹਿਰ ਮਿਲਾ ਦਿੱਤਾ। ਤਾਂ ਕਾਰਨ ਸੀ ਉਹਦਾ ਚੱਕਰ ਸੀ 2 ਮਹੀਨੇ ਪਹਿਲਾਂ ਤਾਂ ਹੈਗੀ ਦਵਾਜੂ ਸੀ, ਸਧਾਰਨ ਪਰਿਵਾਰ 'ਚ ਚਲੋ ਬੈਠ ਗਈ ਆ ਕੇ, ਤੇ 2 ਮਹੀਨੇ ਪਹਿਲਾਂ ਮਾਨਸੇ ਦਾ ਇੱਕ ਪਿੰਡ ਆ, ਉੱਥੋਂ ਦੇ ਬੰਦੇ ਨਾਲ ਭੱਜ ਗਈ। ਫਿਰ ਪਰਿਵਾਰ ਨੇ ਚਲੋ ਮੋੜ ਲਿਆਂਦੀ, ਇੱਜ਼ਤ ਦਿੱਤੀ ਵੀ ਚਲੋ ਠੀਕ ਆ, ਕੋਈ ਗੱਲ ਨਹੀਂ, ਗਲਤੀ ਮਾਫ ਕੀਤੀ ਜਾ ਸਕਦੀ ਹੈ।
ਪਰ ਉਹਦੇ ਦਿਮਾਗ ਦੇ ਵਿੱਚ ਸ਼ੈਤਾਨ ਜਿਹੜਾ ਜਾਗਦਾ ਸੀਗਾ, ਉਹਨੇ ਜ਼ਹਿਰ ਪਾ ਦਿੱਤਾ। ਜ਼ਹਿਰ ਪਾਉਣ ਉਪਰੰਤ ਇੱਕ ਜਿਹੜਾ ਮੁੰਡਾ ਸੀ ਉਹ ਸ਼ਿਵਤਾਰ, ਉਹ ਤੇ ਕੱਲ ਹੀ ਮਰ ਗਿਆ ਸੀ। ਉਹਦੀ ਮਾਂ ਜਿਹੜੀ ਜ਼ੇਰੇ ਇਲਾਜ ਸੀ ਉਹ ਅੱਜ ਮਰ ਗਈ ਆ। ਉਹਦਾ ਪਿਓ ਜਿਹੜਾ ਹੈ ਉਹ ਜ਼ਿੰਦਗੀ ਮੌਤ ਦੇ ਵਿਚਾਲੇ ਆ। ਇਹਨੇ ਵੀ ਨਾਟਕ ਜਿਹਾ ਕੀਤਾ ਆ, ਪਰੰਤੂ ਇਹਨੂੰ 24 ਘੰਟੇ ਵਾਸਤੇ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਹੈ। ਡਾਕਟਰ ਕਹਿੰਦੇ ਉਹਦਾ ਫਿੱਟ ਆ, ਯਾਨੀ ਪੁਲਿਸ ਇਹਨੂੰ ਹਿਰਾਸਤ ਦੇ ਵਿੱਚ ਲੈ ਚੁੱਕੀ ਆ। ਉਹ 24 ਘੰਟੇ ਇਸ ਕਰਕੇ ਹੁੰਦਾ ਕਿ ਪੁਲਿਸ ਹਿਰਾਸਤ ਦੇ ਵਿੱਚ ਲੈ ਲੇ, ਕਿਤੇ ਕੋਈ ਜ਼ਹਿਰ ਦਾ ਅਸਰ ਵਗੈਰਾ ਹੋ ਜਾਵੇ ਤਾਂ ਫਿਰ ਪੁਲਿਸ ਨੂੰ ਲੈਣੇ ਦੇ ਦੇਣੇ ਪੈ ਜਾਂਦੇ। ਪੁਲਿਸ ਤੇ ਪਹਿਲਾਂ ਹੀ ਤੁਹਾਨੂੰ ਪਤਾ ਕਿਰੀ ਹੋਈ ਆ। ਪਰ ਇਸ ਕਹਿ ਲਓ ਕਿ ਔਰਤ ਨੇ ਜੋ ਰੂਪ ਦਿਖਾਇਆ ਹੈ ਸਾਡੇ ਇਲਾਕੇ ਦੇ ਵਿੱਚ, ਇਹਦੀ ਗੁਰਪ੍ਰੀਤ ਜੀ ਬਹੁਤ ਕਹਿ ਲਓ ਨਖੇਦੀ ਨਹੀਂ ਮੈਂ ਕਹਾਂਗਾ, ਇਹਦੇ ਤੇ ਬਹੁਤ ਲਾਹਨਤਬਾਜ਼ੀ ਹੋ ਰਹੀ ਆ ਕਿ ਰਿਸ਼ਤੇ ਯਾਰ ਜੇ ਤੈਨੂੰ ਮਤਲਬ ਕਿ ਜਿਵੇਂ ਅੱਗੇ ਆਪਾਂ ਹੁਣ ਕਹਿ ਕੇ ਹਟੇ ਆ ਕਿ ਜੇ ਤੇਥੋਂ ਨਹੀਂ ਨਿਭਦੀ ਬਹਿ ਕੇ ਗੱਲ ਮੁਕਾ ਲੈ ਹੈ ਬਈ, ਜੇ ਨਹੀਂ ਕਿਤੇ ਨਿਭਦੀ ਤੇ ਤੂੰ ਕਹਿ ਬਈ ਮੈਂ ਇੱਥੇ ਔਖੀ ਆ, ਮੈਂ ਅੱਗੇ ਦਵਾਜੂ ਸੀ ਹੁਣ ਮੈਂ ਤਵਾਜੂ ਬਣ ਜੂਗੀ, ਮੈਂ ਨਹੀਂ ਰਹਿਣਾ ਤੇ ਤੂੰ ਮਾਮਲਾ ਦਫਾ ਕਰ। ਉਹਨਾਂ ਦਾ ਸਾਰਾ ਘਰ ਵਿਚਾਰਿਆਂ ਦਾ, ਗਰੀਬ ਬੰਦਿਆਂ ਦਾ ਇਹਨੇ ਖਰਾਬ ਕਰ ਦਿੱਤਾ ਹੈ ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।